ਅਗਲੀ ਖਬਰ ਯੂਕਰੇਨ ਤੇ ਰਸ਼ੀਆ ਦੀ ਲੜਾਈ ਦੇ ਸੰਬੰਧ ਦੇ ਵਿੱਚ ਯੂਕਰੇਨ ਦੇ ਅੰਬੈਸਡਰ ਨੇ ਇਹ ਕਿਹਾ ਵੀ ਸਾਨੂੰ ਕੋਈ ਆਈਡੀਆ ਨਹੀਂ ਪਈ ਰੋਮਨ ਐਬਰਾਮੋਚ ਇਹ ਇੱਕ ਓਲੀਗਾਰਚ ਹੈਗਾ ਰਸ਼ੀਆ ਦਾ ਅਮੀਰ ਬੰਦਾ ਵੀ ਉਹ ਪੀਸ ਟਾਕਸ ਦੇ ਵਿੱਚ ਕਿਵੇਂ ਬੈਠਾ ਸੀ। ਕਹਿੰਦੇ ਵੀ ਨਾ ਤਾਂ ਉਹਦਾ ਨਾਂ ਸੀਗਾ ਸੋ ਇਸ ਕਰਕੇ ਰਸ਼ੀਆ ਤੇ ਯੂਕਰੇਨ ਦੋਨਾਂ ਦੇ ਜਿਹੜੇ ਆਫੀਸ਼ੀਅਲ ਨੈਗੋਸ਼ੀਏਸ਼ਨ ਟੀਮ ਆ ਦੋਨਾਂ ਦੇ ਵਿੱਚ ਉਸ ਦਾ ਨਾਮ ਨਹੀਂ ਸੀ। ਯੂਕਰੇਨੀਅਨ ਅੰਬੈਸਡਰ ਇਹ ਕਹਿ ਰਹੇ ਆ ਵੀ ਹੋ ਸਕਦਾ ਰਸ਼ੀਆ ਵਾਲੇ ਜਾਣ ਕੇ ਟਾਈਮ ਖਿੱਚ ਰਹੇ ਆ ਵੀ ਇਦਾਂ ਦੇ ਬੰਦੇ ਨੂੰ ਵੀ ਵਿੱਚ ਪਾ ਦਿਓ ਤਾਂ ਕਿ ਹੋਰ ਜਿਹੜਾ ਲੰਮਾ ਟਾਈਮ ਖਿੱਚਿਆ ਜਾ ਸਕੇ। ਪਰ ਉਧਰ ਪੂਟਨ ਵੀ ਕਹਿ ਰਿਹਾ ਵੀ ਮੈਨੂੰ ਵੀ ਨਹੀਂ ਪਤਾ ਵੀ ਇਹ ਕਿਸ ਤਰ੍ਹਾਂ ਉਸ ਪੀਸ ਟਾਕਸ ਦੇ ਵਿੱਚ ਚੱਲ ਗਿਆ। ਦੋਨੋਂ ਹੀ ਇੱਕ ਦੂਜੇ ਨੂੰ ਬਲੇਮ ਕਰ ਰਹੇ ਹੈਗੇ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਜ਼ਹਿਰ ਦਾ ਮਾਮਲਾ ਜਿਹੜਾ ਆਪਾਂ ਦੱਸ ਰਹੇ ਸੀਗੇ, ਟਰਕੀ ਦੇ ਵਿੱਚ ਇਹ ਆਪਸੀ ਜਿਹੜੀ ਗੱਲਬਾਤ ਚੱਲ ਰਹੀ ਸੀ ਸਮਝੌਤੇ ਵੱਲ ਨੂੰ ਵਧਣ ਵਾਲੀ, ਉਸੇ ਇਹ ਜਿਹੜਾ ਦੇਖਿਆ ਗਿਆ ਸੀਗਾ। ਚੈਲਸੀ ਜਿਹੜੀ ਇੱਕ ਫੁੱਟਬਾਲ ਟੀਮ ਆ ਉਸ ਦਾ ਇਹ ਮਾਲਕ ਦੱਸਿਆ ਜਾਂਦਾ ਆ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਹੈ। ਉਧਰ ਰੂਸ ਨੇ ਜਿੱਦਾਂ ਕੱਲ ਵੀ ਕਿਹਾ ਸੀਗਾ ਵੀ ਉਹ ਯੂਕਰੇਨ ਦੇ ਰਾਜਧਾਨੀ ਵਾਲੇ ਇਲਾਕੇ ਦੇ ਉੱਤੇ ਹਮਲੇ ਨੂੰ ਘਟਾਵੇਗਾ, ਮਿਲਟਰੀ ਐਕਸ਼ਨ ਆ ਉਸ ਨੂੰ ਘਟਾਏਗਾ। ਪਰ ਜਿਹੜਾ ਪੈਂਟਾਗਨ ਆ ਤੇ ਅਮਰੀਕਾ ਦੇ ਵਿੱਚ ਬੈਠੇ ਲੀਡਰ ਆ ਉਹ ਕਹਿੰਦੇ ਵੀ ਸਾਨੂੰ ਰਸ਼ੀਆ ਦੇ ਇਸ ਵਾਅਦੇ ਤੇ ਕੋਈ ਬਹੁਤਾ ਯਕੀਨ ਨਹੀਂ ਆ ਵੀ ਕੀਵ ਇਲਾਕੇ ਦੇ ਵਿੱਚੋਂ ਉਹ ਪੁੱਲ ਆਊਟ ਕਰ ਜਾਣਗੇ, ਵਾਪਸ ਜਿਹੜੇ ਉਹ ਚਲੇ ਜਾਣਗੇ। ਉਧਰ ਪੂਰਬੀ ਇਲਾਕੇ ਦੇ ਵਿੱਚ ਯੂਕਰੇਨ ਦੇ ਉੱਥੋਂ ਯੂਕਰੇਨ ਦੀਆਂ ਫੌਜਾਂ ਦੇ ਦੁਆਰਾ ਰੂਸੀ ਇਲਾਕਿਆਂ ਦੇ ਵਿੱਚ ਸ਼ੈਲਿੰਗ ਕੀਤੀ ਜਾਣੀ ਜਿਹੜੀ ਉਹ ਸ਼ੁਰੂ ਹੋਈ ਹੈਗੀ ਆ। ਸੋ ਈਸਟ ਦੇ ਯੂਕਰੇਨ ਦੇ ਇਲਾਕੇ ਦੇ ਵਿੱਚ ਇਸ ਟਾਈਮ ਰੂਸ ਤੇ ਯੂਕਰੇਨ ਦੇ ਵਿੱਚ ਕਹਿੰਦੇ ਵੀ ਜ਼ਿਆਦਾ ਜ਼ੋਰ ਲੱਗਾ ਹੈ, ਖਾਸ ਕਰਕੇ ਜਿਹੜਾ ਡੋਨਬਾਸ ਦਾ ਇਲਾਕਾ ਆ ਉਹ ਵਾਲੇ ਇਲਾਕੇ ਦੇ ਵਿੱਚ ਜ਼ੋਰ ਜਿਹੜਾ ਆ ਉਹ ਲੱਗ ਰਿਹਾ ਹੈਗਾ ਆ। ਸੋ ਸਥਿਤੀ ਆਮ ਲੋਕਾਂ ਲਈ ਉੱਥੇ ਕਾਫੀ ਮਾੜੀ ਆ। ਹੁਣ ਤੱਕ ਅਨੁਮਾਨਿਤ ਤੌਰ ਤੇ ਦੱਸਿਆ ਜਾ ਰਿਹਾ ਵੀ 4 ਮਿਲੀਅਨ ਲੋਕ ਯੂਕਰੇਨ ਦੇ ਵਿੱਚ ਰਹਿ ਰਹੇ ਬਸ਼ਿੰਦੇ ਆ ਉਸ ਮੁਲਕ ਨੂੰ ਛੱਡ ਕੇ ਵੱਖ-ਵੱਖ ਗਵਾਂਢੀ ਮੁਲਕਾਂ ਦੇ ਵਿੱਚ ਜਾ ਰਹੇ ਹੈਗੇ ਆ। ਉਧਰ ਯੂਕਰੇਨ ਤੇ ਰਸ਼ੀਆ ਦੇ ਦੁਆਰਾ ਇੱਕ ਵਾਰੀ ਫਿਰ 3 ਇਵੈਕੂਏਸ਼ਨ ਕੋਰੀਡੋਰਸ ਆ ਉਹਨਾਂ ਦੇ ਉੱਤੇ ਸਹਿਮਤੀ ਬਣੀ ਹੈਗੀ ਆ। ਯੂਕਰੇਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਇਸ ਦੇ ਬਾਰੇ ਅਨਾਉਂਸਮੈਂਟ ਕੀਤੀ ਸੀ ਤਾਂ ਜੋ ਲੋਕ ਸੁਰੱਖਿਅਤ ਤੇ ਸ਼ਾਂਤਮਈ ਇੱਕ ਹਿਸਾਬ ਦੇ ਨਾਲ ਢੰਗ ਦੇ ਨਾਲ ਉੱਥੋਂ ਬਚ ਕੇ ਜਿਹੜੇ ਉਹ ਨਿਕਲ ਸਕਣ। ਉਧਰ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਇੱਕ ਵਾਰੀ ਫਿਰ ਰੂਸ ਦੇ ਖਿਲਾਫ ਹੋਰ ਵੀ ਸਖਤ ਰੋਕਾਂ ਸੈਂਕਸ਼ਨਸ ਦੀ ਮੰਗ ਕੀਤੀ ਆ। ਉਹਨਾਂ ਨੇ ਨਾਲ ਇਹ ਵੀ ਦਾਅਵਾ ਕੀਤਾ ਵੀ ਮੈਰੀਪੋਲ ਜਿਹੜਾ ਇਲਾਕਾ ਆ ਉਹ ਤਕਰੀਬਨ ਪੂਰੀ ਤਰ੍ਹਾਂ ਖਤਮ ਜਿਹੜਾ ਆ ਉਹ ਕਰ ਦਿੱਤਾ ਗਿਆ ਹੈ। ਸਦਰਨ ਪੋਰਟ ਸਿਟੀ ਹੈਗੀ ਆ ਦੱਖਣ ਦੇ ਵਿੱਚ ਯੂਕਰੇਨ ਦੇ, ਇੱਕ ਅਹਿਮ ਬੰਦਰਗਾਹ ਵਾਲਾ ਸ਼ਹਿਰ ਆ ਤੇ ਇਸ ਨੂੰ ਜਦੋਂ ਤੋਂ ਹੀ ਲੜਾਈ ਚੱਲ ਰਹੀ ਆ ਉਦੋਂ ਤੋਂ ਇਸ ਉੱਤੇ ਕਾਬੂ ਪਾਉਣ ਦੀ ਰੂਸੀ ਲੋਕਾਂ ਦੀ ਕੋਸ਼ਿਸ਼ ਉਹ ਚੱਲ ਰਹੀ ਆ। ਸੈਟਲਾਈਟ ਇਮੇਜਸ ਤੋਂ ਕਹਿੰਦੇ ਆ ਵੀ ਇਹ ਪਤਾ ਲੱਗਦਾ ਆ ਵੀ ਕਾਫੀ ਨੁਕਸਾਨ ਉੱਥੇ ਪਹੁੰਚਿਆ ਆ। ਮੈਰੀਪੋਲ ਦਾ ਜਿਹੜਾ ਰੈੱਡ ਕਰਾਸ ਦਾ ਵੇਅਰ ਹਾਊਸ ਆ, ਸੈਟਲਾਈਟ ਇਮੇਜਾਂ ਤੋਂ ਕਹਿੰਦੇ ਵੀ ਉਹ ਕਨਫਰਮ ਕੀਤਾ ਜਾਂਦਾ ਆ ਵੀ ਉੱਥੇ ਵੀ ਮਿਲਟਰੀ ਸਟ੍ਰਾਈਕਸ ਕੀਤੀਆਂ ਗਈਆਂ ਨੇ। ਜੀ, ਇਸੇ ਤਰ੍ਹਾਂ ਅੱਜ ਰਸ਼ੀਆ ਨੇ ਕਿਹਾ ਵੀ ਜਿੰਨੇ ਵੀ ਉਹਨਾਂ ਦੇ ਐਕਸਪੋਰਟ ਆ ਉਹ ਰੂਬਲ ਦੇ ਵਿੱਚ ਹੀ ਹੋਣਗੇ। ਕ੍ਰੈਮਲਨ ਨੇ ਇਹ ਸਿਗਨਲ ਕੀਤਾ ਆ। ਰਸ਼ੀਆ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਯੂਰਪ ਗੈਸ ਬਾਈ ਕਰਦਾ ਆ, ਜਾਂ ਤਾਂ ਉਹ ਡਾਲਰਸ 'ਚ ਬਾਈ ਕਰਦੇ ਆ ਤੇ ਜਾਂ ਫਿਰ ਉਹ ਜਰਮਨ ਦੀ ਜਿਹੜੀ ਕਰੰਸੀ ਆ ਉਹਦੇ ਵਿੱਚ ਬਾਈ ਕਰਦੇ ਹੈਗੇ ਆ, ਕਿਉਂਕਿ ਰਸ਼ੀਆ ਇਸ ਵੇਲੇ ਰਸ਼ੀਆ ਦੀ ਇਕੋਨਮੀ ਦੇ ਲਈ ਕਹਿੰਦੇ ਵੀ ਗ੍ਰੇਵੈਸਟ ਕ੍ਰਾਈਸਿਸ ਆ, ਬਹੁਤ ਬੁਰਾ ਕ੍ਰਾਈਸਿਸ ਆ 1991 ਤੋਂ ਬਾਅਦ ਜਦੋਂ ਸੋਵੀਅਤ ਯੂਨੀਅਨ ਕਲੈਪਸ ਹੋਇਆ ਸੀ। ਪੂਟਨ ਨੇ ਮਾਰਚ 23 ਨੂੰ ਵੈਸਟ ਦੇ ਜਿਹੜੇ ਮੁਲਕ ਆ ਉਹਨਾਂ ਨੂੰ ਇਹ ਕਿਹਾ ਆ ਵੀ ਐਕਸਪੋਰਟ ਅਸੀਂ ਰੂਬਲ ਦੇ ਵਿੱਚ ਕਰਾਂਗੇ। ਜਰਮਨੀ 55% ਗੈਸ ਰਸ਼ੀਆ ਤੋਂ ਲੈਂਦਾ ਆ। ਸੋ ਪਰ ਜਰਮਨੀ ਨੇ ਕਿਹਾ ਵੀ ਅਸੀਂ ਰੂਬਲ ਦੇ ਵਿੱਚ ਨਹੀਂ ਬਾਈ ਕਰਾਂਗੇ। ਪੂਰਾ ਯੂਰਪ 40% ਦੇ ਕਰੀਬ ਗੈਸ ਰਸ਼ੀਆ ਤੋਂ ਲੈਂਦਾ ਆ ਤੇ ਮੋਸਟਲੀ ਯੂਰੋਜ਼ ਦੇ ਵਿੱਚ ਪੇ ਕਰਦਾ ਹੈਗਾ। ਰਸ਼ੀਅਨ ਸਟੇਟ ਕੰਟਰੋਲ ਗੈਸ ਜਾਇੰਟ ਗੈਜ਼ਪ੍ਰੋਮ ਇਹ ਸਾਰੀ ਗੈਸ ਉੱਥੋਂ ਸਪਲਾਈ ਹੁੰਦੀ ਹੈਗੀ ਆ। ਯੂਰੋਜ਼ ਲਗਭਗ 58% ਗੈਜ਼ਪ੍ਰੋਮ ਐਕਸਪੋਰਟ ਦਾ ਹਿੱਸਾ ਹੈਗਾ। 39% ਸਟਰਲਿੰਗ ਤੇ 3%
ਹੋਰ ਜਿਹੜੀ ਕਰੰਸੀ ਆ ਉਹ ਯੂਜ਼ ਕੀਤੀ ਜਾਂਦੀ ਹੈਗੀ ਆ। ਚਾਈਨਾ ਵਾਲੇ ਕਹਿੰਦੇ ਆ ਵੀ ਅਸੀਂ ਰੈਡੀ ਆ ਰਸ਼ੀਆ ਦੇ ਨਾਲ ਵਰਕਆਊਟ ਕਰਨ ਦੇ ਲਈ, ਪਰ ਉਹ ਵੀ ਹੌਲੀ-ਹੌਲੀ ਜਿਹੜੇ ਪੈਰ ਆ ਉਹ ਰੱਖ ਰਹੇ ਆ, ਪੂਰੀ ਜਿਹੜੀ ਸਪੋਰਟ ਨਹੀਂ ਰਸ਼ੀਆ ਨੂੰ ਦੇ ਰਹੇ। ਜੀ, ਇੱਕ ਜਿਹੜਾ ਯਾਦ ਹੋਣਾ ਰਾਸ਼ਟਰਪਤੀ ਬਾਈਡਨ ਨੇ ਨਾਰਮਲ ਟ੍ਰੇਡ ਰਿਲੇਸ਼ਨਸ ਆ ਉਹਨਾਂ ਨੂੰ ਸਸਪੈਂਡ ਕਰਨ ਬਾਰੇ ਆਵਾਜ਼ ਚੱਕੀ ਸੀ। ਇਹਦਾ ਜਿਹੜਾ ਇੱਕ ਬਿੱਲ ਆ ਉਹ ਅਜੇ ਵੀ ਲਟਕਿਆ ਪਿਆ ਆ। ਜਿਹੜੇ ਸੈਨੇਟਰ ਰੌਨ ਵਿੰਡਨ ਹੈਗੇ ਨੇ, ਚੇਅਰ ਨੇ ਸੈਨੇਟ ਫਾਈਨੈਂਸ ਕਮੇਟੀ ਦੇ, ਉਹਨਾਂ ਨੇ ਚਿੰਤਾ ਪ੍ਰਗਟਾਈ ਆ। ਕਹਿੰਦੇ ਵੀ ਇਸ ਬਿੱਲ ਦੇ ਵਿੱਚ ਜਿਹੜਾ ਡਿਲੇ ਕੀਤਾ ਜਾ ਰਿਹਾ ਆ, ਰੂਸ ਤੇ ਬੈਲਾਰੂਸ ਇਹਨਾਂ ਦੋਨਾਂ ਹੀ ਮੁਲਕਾਂ ਦੇ ਨਾਲ ਨਾਰਮਲ ਟ੍ਰੇਡ ਸਟੇਟਸ ਨੂੰ ਇਹ ਚਿੰਤਾਜਨਕ ਆ। ਸੈਨੇਟਰ ਮਾਈਕ ਜਿਹੜੇ ਹੈਗੇ ਨੇ ਕੈਪਰੀਓ, ਉਹਨਾਂ ਨੇ ਕ੍ਰਾਪੋ ਸੌਰੀ ਜਿਹੜੇ ਰੈਂਕਿੰਗ ਹੈਗੇ ਨੇ ਰਿਪਬਲਿਕਨ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਅਸੀਂ ਸੋਚਦੇ ਸੀਗੇ ਵੀ ਪਿਛਲੇ ਹਫਤੇ ਪਾਸ ਹੋ ਜਾਣਾ ਚਾਹੀਦਾ ਆ। 17 ਤਰੀਕ ਨੂੰ ਹਾਊਸ ਨੇ ਇਸ ਬਿੱਲ ਨੂੰ ਪਾਸ ਕਰ ਦਿੱਤਾ ਸੀਗਾ ਵੀ ਜਿਹੜਾ ਟ੍ਰੇਡ ਸਟੇਟਸ ਆ ਰੂਸ ਤੇ ਬੈਲਾਰੂਸ ਦਾ, ਉਸ ਨੂੰ ਸਸਪੈਂਡ ਕਰ ਦਿੱਤਾ ਜਾਵੇ ਤੇ ਜਿਹੜੇ ਵੀ ਇੰਪੋਰਟ ਉਧਰੋਂ ਆ ਰਹੇ ਆ ਉਹਨਾਂ ਉੱਤੇ ਹਾਇਰ ਟੈਰਿਫ ਜਿਹੜਾ ਲਾਇਆ ਜਾਵੇ, ਹੋਰ ਟੈਕਸ ਜਿਹੜਾ ਲਾਉਣ ਬਾਰੇ ਗੱਲ ਕੀਤੀ ਜਾਵੇ। ਪਰ ਸੈਨੇਟ ਦੇ ਵਿੱਚ ਇੱਕ ਰਿਪਬਲਿਕਨ ਸੈਨੇਟਰ ਦੀ ਲੱਤ ਆਈ ਅੜਕ ਕੇ ਜਿਹੜੀ ਆ ਉਹਨੇ ਫਸਾਈ ਹੋਣ ਕਰਕੇ ਇਹ ਬਿੱਲ ਅਜੇ ਸੈਨੇਟ ਵਿੱਚ ਪੇਸ਼ ਹੋਣ ਤੋਂ ਰਹਿ ਗਿਆ ਆ। ਕਿਸੇ ਵੀ ਬਿੱਲ ਦੇ ਉੱਤੇ ਵੋਟ ਪਾਉਣ ਦੇ ਲਈ ਸਾਰੇ 100 ਸੈਨੇਟਰਸ ਦੀ ਮਨਜ਼ੂਰੀ ਹੋਣੀ ਜ਼ਰੂਰੀ ਆ। ਜੇ ਕੋਈ ਵੀ ਇੱਕ ਜਣਾ ਆਬਜੈਕਟ ਕਰਦਾ ਆ ਤੇ ਉਹਦੇ ਕਰਕੇ ਫਿਰ ਪ੍ਰੋਸੀਜਰਲ ਸਟੈਪ ਜਿਹੜੇ ਉਹ ਚੱਲਦੇ ਨੇ, ਜੋ ਕਿ ਇੱਕ ਦੇਰੀ ਦਾ ਸਬੱਬ ਬਣਦਾ ਆ। ਤੇ ਸੈਨੇਟਰ ਰੈਂਡ ਪਾਲ ਜਿਹੜੇ ਕੈਂਟਕੀ ਤੋਂ ਰਿਪਬਲਿਕਨ ਨੇ, ਉਹਨਾਂ ਨੇ ਲੱਤ ਜਿਹੜੀ ਇਸ ਦੇ ਵਿੱਚ ਫਸਾ ਦਿੱਤੀ। ਉਹਨਾਂ ਨੇ ਕਿਹਾ ਵੀ ਜਿਹੜੀਆਂ ਬਿੱਲ ਦੀ ਸੈਂਕਸ਼ਨ ਲੈਂਗੁਏਜ ਆ ਉਹਨੂੰ ਚੇਂਜ ਕਰੋ ਜੀ, ਫਿਰ ਹੀ ਮੈਂ ਜਿਹੜਾ ਇਸ ਬਿੱਲ ਦੇ ਲਈ ਹਾਮੀ ਜਿਹੜੀ ਉਹ ਭਰੂੰਗਾ। ਤੇ ਹੁਣ ਜਿਹੜੇ ਹੁਣ ਦੇਖਦੇ ਹਾਂ ਵੀ ਜਿਹੜੇ ਸ਼ੂਮਰ ਨੇ ਮੈਜੋਰਟੀ ਲੀਡਰ, ਉਹ ਪ੍ਰੋਸੀਜਰਲ ਸਟੈਪ ਦੇ ਵਿੱਚ ਉਹਨਾਂ ਨੂੰ ਕਿੰਨਾ ਕੁ ਵਕਤ ਜਿਹੜਾ ਉਹ ਲੱਗ ਸਕਦਾ ਆ। ਕਾਫੀ ਵਕਤ ਲੰਘ ਚੁੱਕਾ ਹੈਗਾ, ਤਕਰੀਬਨ 2 ਹਫ਼ਤੇ ਲੰਘ ਚੁੱਕੇ ਆ, ਪਰ ਟ੍ਰੇਡ ਸਟੇਟਸ ਜਿਹੜਾ ਰੂਸ ਤੇ ਬੈਲਾਰੂਸ ਦਾ, ਉਸ ਨੂੰ ਰਿਵੋਕ ਕਰਨ ਦੇ ਲਈ ਸੈਨੇਟ ਵਿੱਚ ਕੈਂਟਕੀ ਦੇ ਰਿਪਬਲਿਕਨ ਰੈਂਡ ਪਾਲ ਆ, ਉਹਨਾਂ ਨੇ ਅੜਿੱਕਾ ਕਹਿੰਦੇ ਆ ਫਸਾਇਆ ਹੋਇਆ ਆ।